ਸ਼ੁਰੂਆਤ ਕਰੀਏ ਕਿਸਾਨੀ ਤੋਂ। ਕਿਸਾਨੀ ਨੇ ਜੋ ਲੰਘੇ 2 ਸਾਲਾਂ ਦੇ ਵਿੱਚ ਕੀਤਾ, ਵੈਸੇ ਤਾਂ ਅੱਜ 26 ਜਨਵਰੀ ਹੈ ਤੇ ਇਸ ਕਰਕੇ ਕਿਸਾਨੀ ਦੀ ਚਰਚਾ ਲਗਾਤਾਰ ਹੋ ਹੀ ਰਹੀ ਹੈ, ਪਰ ਜੋ ਕਿਸਾਨੀ ਨੇ ਕੀਤਾ ਤੇ ਉਸ ਤੋਂ ਬਾਅਦ ਕਿਸਾਨੀ ਦੀਆਂ ਦਿੱਕਤਾਂ ਬਾਰੇ ਦੇਸ਼ ਭਰ ਨੂੰ ਪਤਾ ਲੱਗਿਆ ਤੇ ਇਹ ਤੇ ਗੱਲਬਾਤ ਹੋਣ ਲੱਗੀ। ਹੁਣ ਫਿਰ ਸੁਣਨ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਕਿਸਾਨ ਇੱਕ ਵਾਰ ਫਿਰ ਦਿੱਲੀ ਨੂੰ ਕੂਚ ਕਰਨਗੇ, ਤੇ ਇਹ ਦਿੱਲੀ ਨੂੰ ਪਤਾ ਹੈ ਜਾਂ ਦਿੱਲੀ 'ਚ ਬੈਠੀ ਸੱਤਾ ਨੂੰ ਪਤਾ ਕਿ ਜਦੋਂ ਕਿਸਾਨ ਕੂਚ ਕਰਦੇ ਆ ਤੇ ਫਿਰ ਹੁੰਦਾ ਕੀ ਹੈ। ਬਿਲਕੁਲ ਪ੍ਰਵੀਨ ਜੀ, ਕੱਲ ਜੀਂਦ ਦੇ ਵਿੱਚ SKM ਦੀ ਇੱਕ ਮਹਾਪੰਚਾਇਤ ਸੀ। ਜੀ। ਸੋ ਉਸ ਮਹਾਪੰਚਾਇਤ ਦੇ ਵਿੱਚ ਖਾਸ ਕਰਕੇ ਜਿਹੜੀਆਂ ਮਤਲਬ ਕਿ SKM ਨਾਲ ਜੁੜੀਆਂ ਹੋਈਆਂ ਉਹ ਧਿਰਾਂ ਨੇ, ਜਿਨ੍ਹਾਂ 'ਚ ਡੱਲੇਵਾਲ ਤੇ ਉਹਨਾਂ ਦੇ ਸਾਥੀ ਨਹੀਂ ਹੈਗੇ, ਜੀ। ਉਹ ਤੋਂ ਬਿਨਾਂ ਵਾਲੀਆਂ ਧਿਰਾਂ ਸਾਰੀਆਂ ਇਕੱਠੀਆਂ ਹੋਈਆਂ, ਜਿਹਦੇ ਵਿੱਚ ਖਾਸ ਕਰਕੇ ਜੇਕਰ ਤੁਸੀਂ ਕਹੋ ਤਾਂ ਜੋਗਿੰਦਰ ਸਿੰਘ ਉਗਰਾਹਾਂ, ਹਾਂਜੀ। ਡਾਕਟਰ ਦਰਸ਼ਨਪਾਲ, ਜਾਂ ਫਿਰ ਨਾਲ ਇੱਥੋਂ ਕਾਦੀਆਂ ਹੋਣੀ, ਤੇ ਦੂਸਰੇ ਸਾਰੇ ਇਸੇ ਤਰ੍ਹਾਂ ਰਕੇਸ਼ ਟਕੈਤ, ਹੈ ਨਾ, ਉਹ ਸਾਰੀਆਂ ਧਿਰਾਂ, ਲੱਖੋਵਾਲ, ਇਹ ਸਾਰੇ ਉੱਥੇ ਪਹੁੰਚੇ। ਸੋ ਵੱਡਾ ਇਕੱਠ ਸੀ, ਹਰਿਆਣੇ ਦੀਆਂ ਵੀ, ਪੰਜਾਬ ਦੀਆਂ ਵੀ, ਯੂਪੀ ਦੀਆਂ ਵੀ, ਰਾਜਸਥਾਨ ਤੋਂ ਵੀ, ਸਾਰੀਆਂ ਜਿਹੜੀਆਂ SKM ਦਾ ਹਿੱਸਾ ਨੇ ਉਹ ਸਾਰੀਆਂ ਜਥੇਬੰਦੀਆਂ ਉੱਥੇ ਇਕੱਠੀਆਂ ਹੁੰਦੀਆਂ ਨੇ ਔਰ ਵੱਡੀ ਮਹਾਪੰਚਾਇਤ ਹੁੰਦੀ ਹੈ। ਜੀ। ਉਸ ਮਹਾਪੰਚਾਇਤ ਦੇ ਵਿੱਚ 2-3 ਹਵਾਲੇ ਨਾਲ ਗੱਲ ਹੁੰਦੀ ਹੈ। ਜਿੱਥੋਂ ਤੱਕ ਦਰਸ਼ਨਪਾਲ ਹੋਰਾਂ ਦੀ ਗੱਲ ਹੈ, ਉਹ ਪੰਜਾਬ ਦੇ ਹਵਾਲੇ ਨਾਲ ਗੱਲ ਰੱਖਦੇ ਨੇ ਕਿ ਦੇਖੋ, ਜਦੋਂ ਆਪਾਂ ਦਿੱਲੀ ਤੋਂ ਤੁਰੇ ਸੀ ਤਦ ਸਾਡੇ ਸਾਰਿਆਂ ਨੂੰ ਜਿਹੜੇ ਵਾਅਦੇ ਕੀਤੇ ਸੀ ਉਹ ਵਾਅਦੇ ਕਿਸੇ ਸੂਬੇ ਨਾਲ ਵੀ ਨਹੀਂ ਪਗਾਏ। ਠੀਕ ਹੈ। ਚਾਹੇ ਉਹ ਲੋਕਾਂ ਨੂੰ ਛੱਡਣ ਦੀ ਗੱਲ ਹੋਵੇ, ਚਾਹੇ MSP ਦੀ ਗੱਲ ਹੋਵੇ। ਹਾਂਜੀ। ਇਸੇ ਤਰ੍ਹਾਂ ਜੋਗਿੰਦਰ ਉਗਰਾਹਾਂ ਉਹਨਾਂ ਨੇ ਫਿਰ ਕੇਂਦਰ ਦੀਆਂ ਨੀਤੀਆਂ ਦੇ ਵੱਲ ਕੀਤੀ ਕਿ ਕੇਂਦਰ ਕਦੋਂ ਸਕਾ ਹੋਇਆ ਕਿਸਾਨਾਂ ਦਾ। ਕੇਂਦਰ ਦੇ ਉੱਤੇ ਜਿਹੜਾ ਵੀ ਬੈਠਿਆ ਉਹਨੇ ਕਦੋਂ ਸਾਡੇ ਨਾਲ ਵਫਾ ਕਮਾਈ ਹੈ। ਉਹ ਸਾਤੋਂ ਅੰਨ ਤਾਂ ਭਾਲਦਾ, ਪਰ ਅੰਨਦਾਤੇ ਦੀ ਮਤਲਬ ਖਬਰ ਵੀ ਨਹੀਂ ਲੈਣਾ ਚਾਹੁੰਦਾ, ਸਾਰ ਵੀ ਨਹੀਂ ਲੈਣਾ ਚਾਹੁੰਦਾ। ਫਿਰ ਰਕੇਸ਼ ਟਕੈਤ, ਜਿਹਨੂੰ ਅੱਜ ਕੱਲ੍ਹ ਮਤਲਬ ਲੋਕ ਸੁਣਨ ਲਈ ਵੀ ਉਤਾਵਲੇ ਰਹਿੰਦੇ ਨੇ, ਉਹਨਾਂ ਦਾ ਔਰਾ ਹੁਣ ਕਾਫੀ ਵੱਡਾ ਹੋ ਗਿਆ ਹੈ। ਜੀ। ਸੋ ਉਸ ਰਕੇਸ਼ ਟਕੈਤ ਨੂੰ ਜਦੋਂ ਮਾਈਕ ਮਿਲਿਆ ਤਾਂ ਥੱਲਿਓਂ ਨਾਅਰੇ ਵੀ ਵੱਜੇ, ਤੇ ਰਕੇਸ਼ ਟਕੈਤ ਨੇ ਫਿਰ ਕਿਹਾ, ਤਿਆਰ ਰੱਖਣਾ ਟਰੈਕਟਰ, ਫਿਰ ਦਿੱਲੀ ਜਾਣਾ ਹੈ। ਠੀਕ ਹੈ। ਸੋ ਉਹਨਾਂ ਨੂੰ ਟਰੈਕਟਰ ਬਹੁਤ ਸੂਟ ਆਇਆ, ਖਾਸ ਕਰ ਪੰਜਾਬ ਵਾਲੇ ਟਰੈਕਟਰ ਦੇਖ ਕੇ ਤਾਂ ਉਹ ਬਾਗੋ ਬਾਗ ਹੋ ਜਾਂਦੇ ਹੈ ਨਾ ਫਿਰ। ਸੋ ਇਸ ਲਈ ਰਕੇਸ਼ ਟਕੈਤ ਹੋਰਾਂ ਨੇ ਫਿਰ ਮੰਚ ਤੋਂ ਸੰਬੋਧਨ ਕੀਤਾ ਕਿ ਜਿਹੜੀ ਸਰਕਾਰ ਹੈ ਉਹ ਧੋਖਾ ਕਰਦੇ, ਅਸੀਂ ਹਰਿਆਣਾ 'ਚ ਕਰ ਰਹੇ ਹਾਂ, ਹਰਿਆਣਾ 'ਚ ਹਿਸਾਬ ਲਾ ਲਓ ਕਿ ਗੰਨੇ ਦੇ ਲਈ ਤੁਹਾਨੂੰ ਕਿਵੇਂ ਪ੍ਰਦਰਸ਼ਨ ਕਰਨਾ ਪਿਆ, ਜੀ। ਗੰਨੇ ਦੀ ਕੀਮਤ ਵਧਾਉਣ ਦੇ ਲਈ ਤੁਹਾਨੂੰ ਕਿਵੇਂ ਮਤਲਬ ਸਰਕਾਰ ਨਾਲ ਹੱਥ ਪੰਜਾ ਲੈਣਾ ਪਿਆ, ਕਿਵੇਂ ਥੋੜਾ ਤਸ਼ੱਦਦ ਢਾਇਆ, ਤੇ ਬਾਅਦ ਚੋਂ ਵਧਾਏ ਵੀ ਤਾਂ 10 ਰੁਪਏ। ਤੇ ਬੇਸ਼ੱਕ ਪੰਜਾਬ 'ਚ ਵੀ ਕਿਸਾਨਾਂ ਨੂੰ ਉਹ ਕਹਿੰਦੇ ਕਿ ਪੂਰਾ ਮੁੱਲ ਨਹੀਂ ਮਿਲਦਾ, ਬੇਸ਼ੱਕ ਪੰਜਾਬ ਦੇ ਕਿਸਾਨ ਵੀ ਇਸ ਗੱਲੋਂ ਔਖੇ ਨੇ ਕਿ ਭਾਈ ਸਾਡੀ ਗੰਨਿਆਂ ਮਿੱਲਾਂ ਕਨੀ ਅਦਾਇਗੀ ਖੜੀ ਆ, ਪਰ ਕਹਿੰਦੇ ਰੇਟ ਤਾਂ ਵੱਧ ਹੈ ਤੁਹਾਡੇ ਨਾਲੋਂ। ਸੋ ਇਸ ਲਈ ਇਹ ਤੁਲਨਾ ਚੱਲਦੀਆਂ ਰਹਿੰਦੀਆਂ ਨੇ। ਤੇ ਫਿਰ ਉਹਨਾਂ ਨੇ ਕਿਹਾ ਕਿ ਇਹ ਅੱਜ 26 ਜਨਵਰੀ ਦਾ ਦਿਨ ਹੈ ਜਿਹੜਾ, ਇਹ ਹਮੇਸ਼ਾ ਕਿਸਾਨਾਂ ਨੂੰ ਯਾਦ ਰਹੂਗਾ ਕਿ ਕਿਵੇਂ ਸਰਕਾਰਾਂ ਨੇ, ਇਹ ਗੱਲ ਲਗਭਗ ਹਰੇਕ ਲੀਡਰ ਨੇ ਕੀਤੀ ਪ੍ਰਵੀਨ ਜੀ, ਚਾਹੇ ਉਹ ਦਰਸ਼ਨਪਾਲ ਸੀ, ਚਾਹੇ ਉਗਰਾਹਾਂ ਸੀ, ਚਾਹੇ ਉਹ ਮਤਲਬ ਕਿ ਆਪਣੇ ਟਕੈਤ ਸੀ, ਚਾਹੇ ਹੋਰ ਲੀਡਰ ਸੀ, ਉਹ ਸਾਰਿਆਂ ਨੇ ਕੀਤੀ ਕਿ 26 ਜਨਵਰੀ ਤਾਂ ਨਹੀਂ ਹੁਣ ਕਿਸਾਨ ਭੁੱਲਣ, ਨਾ ਸਰਕਾਰ ਭੁੱਲੇ। ਠੀਕ ਹੈ। ਸੋ ਜਿਵੇਂ ਸਰਕਾਰ ਨੇ ਆਪਣੇ ਤੰਤਰ ਦੀ ਵਰਤੋਂ ਕਰਕੇ 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਨੂੰ ਤਾਰਪੀੜੋ ਕਰਨ ਦੀ ਕੋਸ਼ਿਸ਼ ਕੀਤੀ, ਤੇ ਜਿਸ ਤਰ੍ਹਾਂ ਉਸ ਬਹਾਨੇ ਅੰਦੋਲਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਇਹ ਇਸ ਲਈ 26 ਜਨਵਰੀ ਨਾ ਕਿਸਾਨ ਭੁੱਲਣਗੇ ਨਾ ਸਰਕਾਰ ਨੂੰ ਭੁੱਲੇਗੀ, ਕਿਉਂਕਿ ਉਹਦੇ ਬਾਵਜੂਦ ਵੀ ਸਰਕਾਰ ਨੂੰ ਝੁਕਾ ਕੇ ਮੁੜੇ, ਆਪਾਂ ਸਰਕਾਰ ਨੂੰ ਮਨਾ ਕੇ ਮੁੜੇ। ਸੋ ਇਸ ਲਈ ਉਹ ਕਹਿੰਦੇ ਕਿ ਇਹ ਇੱਕੇ ਦੀ ਜਿੱਤ ਹੈ। ਤੋ ਇਸ ਵੱਲ ਰਕੇਸ਼ ਟਕੈਤ ਨੇ ਕਿਹਾ ਕਿ ਇਸੇ ਲਈ ਹੁਣ ਭੁੱਲਣਾ ਨੀਗਾ ਕਿ ਆਪਾਂ ਦੁਬਾਰਾ ਦਿੱਲੀ ਨੂੰ ਜਾਣਾ, ਕਿਸੇ ਵੀ ਸਮੇਂ ਤੁਹਾਨੂੰ ਕਾਲ ਆ ਸਕਦੀ ਆ, ਉਹ ਟਰੈਕਟਰ ਤਿਆਰ ਰੱਖਿਓ। ਉਹਦੇ ਲਈ ਉਹ ਕਹਿੰਦੇ ਕਿ 15 ਤੋਂ 22 ਮਾਰਚ ਦੇ ਵਿਚਾਲੇ ਕਦੇ ਵੀ ਆਪਾਂ ਦਿੱਲੀ ਵੱਲ ਨੂੰ ਕੂਚ ਕਰ ਸਕਦੇ ਹਾਂ। ਸੋ ਅਗਲੀ ਇਸ ਨੂੰ ਲੈ ਕੇ ਅਗਲੀ ਰੈਲੀ ਜਾਂ ਅਗਲੀ ਮਹਾਪੰਚਾਇਤ ਕਹਿ ਲਓ, ਅਗਲੀ ਬੈਠਕ ਕਹਿ ਲਓ, ਉਹ ਕੁਰਕਸ਼ੇਤਰ 'ਚ ਕਰਨ ਦਾ ਉਹਨਾਂ ਨੇ ਫੈਸਲਾ ਲਿਆ। ਸੋ ਕੁਰਕਸ਼ੇਤਰ 'ਚ ਜਿਹੜੀ ਬੈਠਕ ਹੋਊਗੀ ਉਸ ਸਮੇਂ ਤਰੀਕ ਦਾ ਮੇਰਾ ਖਿਆਲ ਫਾਈਨਲ ਹੋ ਜਾਏਗਾ, ਕਿਸ ਤਰੀਕ ਨੂੰ ਜਾਣਾ, ਤਾਂ ਕਿ ਦਿੱਲੀ ਦੀ ਜਿਹੜੀਆਂ ਉਸ ਸਮੇਂ ਦੀਆਂ ਮੰਗਾਂ ਜਿਹੜੀਆਂ ਰਹਿ ਗਈਆਂ, ਚਾਹੇ ਉਹ MSP ਵਾਲੀ ਮੰਗ ਹੈ, ਚਾਹੇ ਸਵਾਮੀਨਾਥਨ ਰਿਪੋਰਟ ਲਾਗੂ ਕਰਾਉਣ ਦਾ ਮਸਲਾ ਹੋਵੇ, ਚਾਹੇ ਉਹ ਬਾਕੀ ਸੂਬਿਆਂ ਦੇ ਕਿਸਾਨਾਂ ਦੇ ਵੱਖੋ-ਵੱਖ ਪਹਿਲੂਆਂ ਤੋਂ ਹਵਾਲੇ ਹੋਣ, ਚਾਹੇ ਉਹ ਪੀੜਤ ਪਰਿਵਾਰਾਂ ਦੀ ਬਾਂਹ ਫੜਨ ਦੀ ਗੱਲ ਹੋਵੇ, ਸੋ ਉਹ ਸਾਰਿਆਂ ਨੂੰ ਲੈ ਕੇ, ਚਾਹੇ ਸਬਸਿਡੀਆਂ ਦਾ ਮਸਲਾ ਹੋਵੇ, ਚਾਹੇ ਨਕਲੀ ਦਵਾਈਆਂ, ਨਕਲੀ ਬੀਜਾਂ ਦਾ ਮਸਲਾ ਹੋਵੇ, ਉਹ ਸਾਰੇ ਪਹਿਲੂਆਂ ਨੂੰ ਲੈ ਕੇ ਇੱਕ ਵਾਰ ਫਿਰ ਦਿੱਲੀ ਵੱਲ ਕੂਚ ਕਰਨਾ। ਸੋ 15 ਤੋਂ 22 ਮਾਰਚ ਮੈਨੂੰ ਲੱਗਦਾ ਤੁਸੀਂ ਦਰੁਸਤ ਫਰਮਾਇਆ ਕਿ ਜੇਕਰ ਇਹ ਐਲਾਨ ਹੁੰਦਾ ਤਾਂ ਇੱਕ ਵਾਰ ਫਿਰ ਦਿੱਲੀ ਨੂੰ ਤਰੇਲੀਆਂ ਆਉਣੀਆਂ, ਦਿੱਲੀ ਨੂੰ ਫਿਰ ਪਸੀਨਾ ਆਉਣਾ, ਕੇਂਦਰ ਨੂੰ ਫਿਰ ਮੁਸੀਬਤ ਵਧਣੀ ਹੈ ਕਿ ਲੈ ਵੀ ਫਿਰ ਆ ਰਹੇ ਨੇ, ਹੈ ਨਾ। ਸੋ ਹੁਣ ਪਰ ਇਹ ਕਿਸ ਰੂਪ 'ਚ ਜਾਂਦੇ ਨੇ, ਕਿੰਨੇ ਦਿਨਾਂ ਲਈ ਜਾਂਦੇ ਨੇ, ਕਿਉਂਕਿ ਰਕੇਸ਼ ਟਕੈਤ ਨੇ ਇੱਕ ਗੱਲ ਹੋਰ ਕਹੀ, ਉਹ ਕਹਿੰਦੇ ਸਾਨੂੰ ਪਤਾ ਕਿ ਦਿੱਲੀ ਨੇ ਸਾਨੂੰ ਥਾਂ ਨਹੀਂ ਦੇਣੀ ਧਰਨਾ ਪ੍ਰਦਰਸ਼ਨ ਕਰਨ ਦੀ, ਠੀਕ ਹੈ, ਪਰ ਤਾਂ ਵੀ ਅਸੀਂ ਜਾਵਾਂਗੇ, ਟਰੈਕਟਰ ਤਿਆਰ ਰੱਖਣਾ, ਹੈ ਨਾ। ਸੋ ਇਹਦਾ ਮਤਲਬ ਉਸ ਦੀ ਲਈ ਮਾਨਸਿਕ ਤੌਰ ਤੇ ਤਿਆਰ ਨਹੀਂ ਹੋ ਸਕਦਾ, ਫਿਰ ਦਿੱਲੀ ਦੀ ਹੱਦ ਤੇ ਹੀ ਰੁਕਣਾ ਪੈ ਜਾਵੇ, ਫਿਰ ਉੱਥੇ ਹੀ ਬੈਠਣਾ ਪੈ ਜਾਵੇ। ਪਰ ਉਹ ਕਿੰਨੇ ਸਮੇਂ ਲਈ ਹੈ,
ਕੀ ਉਹਦੀ ਰੂਪਰੇਖਾ ਹੋਊਗੀ? ਕੀ ਪ੍ਰਦਰਸ਼ਨ ਕਰਕੇ ਵਾਪਸ ਆ ਜਾਣਾ, 1 ਰੋਜ਼ਾ, 2 ਰੋਜ਼ਾ, 3 ਰੋਜ਼ਾ, ਜਾਂ ਕਿਸੇ ਮੁਹਿੰਮ ਤੱਕ ਜਦੋਂ ਤੱਕ ਫੈਸਲਾ ਤਦ ਤੱਕ ਬੈਠਣਾ? ਸੋ ਇਹ ਅਜੇ ਰੂਪਰੇਖਾ ਸਾਹਮਣੇ ਆਉਣੀ ਬਾਕੀ ਆ। ਪਰ ਪ੍ਰਵੀਨ ਜੀ, ਇਹ ਸਭ ਦੇ ਦਰਮਿਆਨ ਇੱਕ ਸਵਾਲ ਲਗਾਤਾਰ ਉਹਨਾਂ ਧਿਰਾਂ ਦੇ ਮਨਾਂ 'ਚ ਉੱਠ ਰਿਹਾ ਜਿਹੜੀਆਂ ਧਿਰਾਂ ਅੰਦੋਲਨ 'ਚ ਆਪ ਮੁਹਾਰੇ ਸ਼ਾਮਲ ਹੋਈਆਂ ਸੀ, ਜੀ। ਜਿਹੜੇ ਸੰਗਠਨ ਆਪ ਮੁਹਾਰੇ ਸ਼ਾਮਲ ਹੋਏ ਸੀ, ਜਿਹੜੇ ਲੋਕ ਕਿਸਾਨ ਜਥੇਬੰਦੀਆਂ ਦੀ ਕਾਲ ਦੇ ਉੱਤੇ ਇਸ ਕਾਜ ਨੂੰ ਸਮਝਦਿਆਂ ਗਏ ਸੀ। ਹਾਂਜੀ। ਔਰ ਖਾਸ ਕਰਕੇ ਉਹਨਾਂ ਪਿੰਡਾਂ ਦੇ ਵਿੱਚ ਇਹ ਚਰਚਾ ਬਹੁਤ ਵੱਧ ਚੱਲਦੀ ਹੈ ਪ੍ਰਵੀਨ ਜੀ, ਜਿਨ੍ਹਾਂ ਪਰਿਵਾਰਾਂ ਦੇ ਜੀ, ਜਿਹੜੇ ਪਿੰਡਾਂ ਦੇ ਨਾਗਰਿਕ ਇਸ ਅੰਦੋਲਨ 'ਚ ਸ਼ਹੀਦ ਹੋਏ ਨੇ। ਉਹ ਕਹਿੰਦੇ ਕਿ ਭਾਈ, ਦਿਲ ਖੋਲ ਕੇ NRI ਭਰਾਵਾਂ ਨੇ, ਦਿਲ ਖੋਲ ਕੇ ਪੰਜਾਬੀਆਂ ਨੇ, ਦਿਲ ਖੋਲ ਕੇ ਪੰਜਾਬ ਨੇ, ਦਿਲ ਖੋਲ ਕੇ ਦੇਸ਼ ਦੇ ਹੋਰ ਸੂਬਿਆਂ ਨੇ ਤੁਹਾਡਾ ਤਨੋ ਮਨੋ ਧਨੋ ਸਾਥ ਦਿੱਤਾ। ਇੱਕ ਤਾਂ ਅਜੇ ਤੱਕ ਪੂਰਾ ਹਿਸਾਬ ਸਪਸ਼ਟ ਰੂਪ ਸਾਹਮਣੇ ਨਹੀਂ ਆਇਆ। ਠੀਕ ਹੈ। ਦੂਸਰਾ, ਉਹ ਕਹਿੰਦੇ ਕਿ ਘੱਟੋ ਘੱਟ ਆਪਣੇ ਇਤਿਹਾਸ ਨੂੰ ਤਾਂ ਸਾਂਭ ਲੈਂਦੇ। ਕੋਈ ਯਾਦਗਾਰ ਉਸਾਰਨ ਦੀ ਗੱਲ ਹੋਈ ਸੀ, ਉੱਥੇ ਦੇ ਕਿਸਾਨ ਪ੍ਰਵੀਨ ਜੀ, ਜਿਹੜੇ ਕੁੰਡਲੀ ਸਿੰਘੂ ਬਾਰਡਰ ਦੇ ਆਲੇ ਦੁਆਲੇ ਦੇ ਕਿਸਾਨ ਸੀ ਹਰਿਆਣੇ ਦੇ, ਉਹ ਆਪਣੀਆਂ ਜ਼ਮੀਨਾਂ ਦੇਣ ਲਈ ਤਿਆਰ ਸੀ ਕਿ ਸਾਡੀ ਜ਼ਮੀਨ ਤੇ ਉਸਾਰੋ ਯਾਦਗਾਰ। ਸਰਕਾਰਾਂ ਨੇ ਤਾਂ ਸਾਨੂੰ ਤਾਂ ਦੇਣੀ ਨਹੀਂ। ਜੀ। ਚਾਹੇ ਉਹ ਹਰਿਆਣੇ ਦੀ ਹੈ, ਚਾਹੇ ਉਹ ਦਿੱਲੀ ਦੀ ਹੈ, ਚਾਹੇ ਉਹ ਕੇਂਦਰ ਦੀ ਹੈ। ਸੋ ਇਸ ਲਈ ਆਪਣੇ ਉਹਨਾਂ ਸ਼ਹੀਦਾਂ ਦੀ ਯਾਦਗਾਰ, ਜਿਹੜੇ ਇਸ ਅੰਦੋਲਨ 'ਚ, ਇਸ ਅੰਦੋਲਨ ਦਾ ਇਤਿਹਾਸ, ਉਹਦੇ ਲਈ ਇੱਕ ਕੋਈ ਮਿਊਜ਼ੀਅਮ, ਕੋਈ ਇੱਕ ਸਮਾਰਕ ਹੈ, ਕੋਈ ਇੱਕ ਲਾਇਬ੍ਰੇਰੀ, ਇੱਕ ਤਰ੍ਹਾਂ ਦਾ ਉਹ ਇੱਕ ਯਾਦਗਾਰੀ ਸਥਾਨ ਬਣਨਾ ਚਾਹੀਦਾ ਸੀ। ਇਸ ਨੂੰ ਲੈ ਕੇ ਉਹਨਾਂ ਪਿੰਡਾਂ 'ਚ ਬਹੁਤ ਚਰਚਾ ਜੀ, ਜਿਨ੍ਹਾਂ ਦੇ ਜੀ ਗਏ ਨੇ, ਖਾਸ ਕਰਕੇ ਜਾਂ ਜਿਹੜੇ ਆਪ ਮੁਹਾਰੇ ਨੌਜਵਾਨ ਸ਼ਾਮਲ ਹੋਏ ਨੇ, ਉਹ ਸਾਰੀਆਂ ਗਾਥਾਵਾਂ, ਉਹ ਸਾਰੀਆਂ ਕਹਾਣੀਆਂ ਨੂੰ ਇੱਕ ਥਾਂ ਸਮੇਟ ਕੇ, ਸਹੇਜ ਕੇ ਜਥੇਬੰਦੀਆਂ ਨੂੰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। ਪਰ ਕਰਦੇ ਕੀ, ਪਏਗੀ ਤਾਂ ਆਪੋ ਤਾਪੀ। ਕਿਸੇ ਨੂੰ ਚੋਣਾਂ ਦਾ ਪੈ ਗਿਆ, ਕਿਸੇ ਨੇ ਕਿਸੇ ਪਾਰਟੀ ਦੇ ਪਿੱਛਾ ਲੱਗ ਗਿਆ, ਕੋਈ ਇਸ ਬਹਾਨੇ ਨਾਲ ਕਹਿੰਦਾ ਅਸੀਂ ਕਿਸੇ ਨਾਲ ਨਹੀਂ, ਪਰ ਫਿਰ ਵੀ ਕਿਸੇ ਨੂੰ ਤਾਂ ਵੋਟਾਂ ਪਾ ਕੇ ਆਏ ਨਾ। ਜੀ। ਸੋ ਇਸ ਲਈ ਜਿਹੜਾ ਆਹ ਕਾਰਾ ਹੋਇਆ, ਜਾਂ ਤੁਰੰਤ ਅੰਦੋਲਨ ਮੁੱਕਣ ਤੋਂ ਬਾਅਦ ਜਿਹੜੀਆਂ ਚੋਣਾਂ ਆ ਗਈਆਂ ਪੰਜਾਬ ਦੀਆਂ, ਉਸ ਨੇ ਮੈਨੂੰ ਲੱਗਦਾ ਸਾਰੇ ਮਨਸੂਬਿਆਂ ਤੇ ਪਾਣੀ ਫੇਰਤਾ, ਪਰ ਮੁੜ ਕੇ ਕਿਸੇ ਨੇ ਇਸ ਵੱਲ ਗੌਰ ਵੀ ਨਹੀਂ ਕੀਤਾ। ਇਹ ਵੀ ਚਰਚਾ ਖੂਬ ਚੱਲਦੀ ਹੈ। ਜੀ ਬਿਲਕੁਲ। ਸਰਕਾਰਾਂ ਤੋਂ ਤਾਂ ਤੁਸੀਂ ਜਾਣਦੇ ਹੋ ਸ਼ਰਮਾ, ਜਿਹੜੀਆਂ ਸਰਕਾਰਾਂ ਤਨਖਾਹ ਥਾਂ ਨਹੀਂ ਦੇ ਸਕਦੀਆਂ, ਜਿਹੜੀਆਂ ਧਰਨਾ ਕਰਨ ਦੀ ਇਜਾਜ਼ਤ ਨਹੀਂ ਦਿੰਦੀਆਂ, ਉਹਨਾਂ ਨੇ ਬਾਅਦ 'ਚ ਸਮਾਰਕ ਬਣਾਉਣ ਨੂੰ ਥਾਵਾਂ ਕਦੋਂ ਦਿੱਤੀਆਂ? ਪਰ ਇਹ ਬਿਲਕੁਲ ਕਿਸਾਨੀ ਆਗੂਆਂ ਦਾ, ਇਸ ਤੇ ਜਿਹੜੇ ਨੁਮਾਇੰਦੇ ਸੀਗੇ, ਉਹਨਾਂ ਦਾ ਹੱਕ ਜ਼ਰੂਰ ਬਣਦਾ ਸੀਗਾ ਕਿ ਉਹ ਇਸ ਤੇ ਤਵੱਜੋ ਕਰਦੇ, ਗੌਰ ਕਰਦੇ। ਬਿਲਕੁਲ, ਇੱਕ ਵੱਖਰੀ ਕਮੇਟੀ ਬਣਾ ਦਿੰਦੇ ਪ੍ਰਵੀਨ ਜੀ। ਹਾਂਜੀ। ਆਪਣੇ ਜਥੇਬੰਦੀਆਂ ਤੋਂ ਬਾਹਰ ਜਾ ਕੇ ਇੱਕ ਵੱਖਰੀ ਕਮੇਟੀ ਬਣਾਉਣ ਦੇ ਕਿੰਨੇ ਹੀ ਧਿਰਾਂ ਨੇ, ਬਲਕਿ ਦੇਸ਼ਾਂ ਵਿਦੇਸ਼ਾਂ ਤੋਂ, ਵੱਖ-ਵੱਖ ਸੂਬਿਆਂ ਤੋਂ, ਪੰਜਾਬ ਤੋਂ ਕਿੰਨੇ ਹੀ ਨੌਜਵਾਨ, ਕਿੰਨੇ ਵਿਦਿਆਰਥੀ, ਕਿੰਨੇ ਅਧਿਆਪਕ, ਕਿੰਨੇ ਪ੍ਰੋਫੈਸਰ, ਜਿਨ੍ਹਾਂ ਨੇ ਖੋਜ ਕਾਰਜ ਕੀਤੇ ਨੇ। ਚਾਹੇ ਉਹ ਤਸਵੀਰਾਂ ਦੇ ਰੂਪ 'ਚ ਕੀਤੇ ਨੇ, ਚਾਹੇ ਉਹ ਕਿਤਾਬਾਂ ਦੇ ਰੂਪ 'ਚ ਕੀਤੇ ਨੇ, ਚਾਹੇ ਕਿਸੇ ਨੇ ਕਵਿਤਾਵਾਂ ਦੇ ਰੂਪ 'ਚ ਕੀਤੇ ਨੇ, ਚਾਹੇ ਕਿਸੇ ਨੇ ਪੱਤਰਕਾਰੀ ਪੱਖੋਂ ਕੀਤੇ ਨੇ। ਉਹ ਕਿੰਨਾ ਕਾਰਜ ਪਿਆ। ਉਹਨਾਂ ਸਾਰਿਆਂ ਨੂੰ ਸੇਜਣ ਲਈ ਅਜਿਹੇ ਬੰਦਿਆਂ 'ਚੋਂ, ਸਿਰਦ ਬੰਦਿਆਂ 'ਚੋਂ ਕੁਝ ਬਣਾ ਕੇ, ਕਮੇਟੀਆਂ ਬਣਾ ਕੇ ਉਹਨਾਂ ਨੂੰ ਕੰਮ ਲਾਉਂਦੇ। ਜੇ ਜ਼ਮੀਨ ਮੁੱਲ ਵੀ ਲੈਣੀ ਪੈਂਦੀ ਤਾਂ ਵੀ ਮੈਨੂੰ ਪਤਾ ਘਟਦਾ ਨਹੀਂ ਪੈਸਾ। ਇੱਕ ਵਾਰ ਤੁਸੀਂ ਕਾਲ ਤਾਂ ਕਰਕੇ ਦੇਖਦੇ। ਸੋ ਇਸ ਲਈ ਮੈਨੂੰ ਲੱਗਦਾ ਕਿ ਇਹ ਹੋਣਾ ਚਾਹੀਦਾ ਸੀ, ਇਸ ਨੂੰ ਸੰਭਾਲਣ ਦੀ ਲੋੜ ਹੈ। ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਦੱਸਣ ਵਾਲੀ ਗੱਲ ਹੈ ਕਿ ਅਸੀਂ ਭਾਈ 20ਵੀਂ 21ਵੀਂ ਸਦੀ ਦੇ ਵਿੱਚ ਵੀ ਉਸੇ ਜਜ਼ਬੇ ਵਾਲੇ ਆ, ਪੰਜਾਬ ਦੇ ਅੰਦਰ ਉਹੀ DNA ਅਜੇ ਹੈਗਾ ਏ। ਸੋ ਇਸ ਲਈ ਉਹ ਦੱਸਣ ਲਈ ਉਸਨੂੰ ਸਹੇਜਣਾ ਚਾਹੀਦਾ ਸੀ। ਮੈਨੂੰ ਇਹ ਬਹੁਤ ਮਤਲਬ ਕਿ ਲੱਗਿਆ ਜਦੋਂ ਮੈਂ ਪਿੰਡਾਂ 'ਚੋਂ, ਮੇਰੇ ਕੋਲੇ ਖਬਰਾਂ ਆਉਂਦੀਆਂ ਨੇ ਜਾਂ ਲੋਕ ਫੋਨ ਕਰਕੇ ਪੁੱਛ ਲੈਂਦੇ ਨੇ, ਬਾਈ ਜੀ ਬਣੂਗਾ ਕੁਛ, ਇਹੋ ਜਿਹਾ ਕੁਛ ਹੋ ਰਿਹਾ, ਫਿਰ ਮੈਨੂੰ ਫਿਕਰ ਲੱਗਦੀ ਹੈ ਕਿ ਨਹੀਂ, ਇਹਦੇ ਉੱਤੇ ਜਥੇਬੰਦੀਆਂ ਕਿਉਂ ਚੁੱਪ ਕਰ ਗਈਆਂ? ਵੱਡਾ ਸਵਾਲ। ਜੀ।